ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਮਿੰਟੂ ਗੁਰਸਰਗਾ ਜੀ। ਮੈਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ USA ਤੇ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ੍ਰੀ ਅਕਾਲ ਜੀ। ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਅਨ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਅਨ ਟੌਰਨੀ ਟਰਕੀਅਨ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415-909-0503। ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਵਿੰਦਰ ਢਾਲੀਵਾਲ ਐਰੀਜ਼ੋਨਾ, ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿਜਰ ਵੁਡਲੈਂਡ, ਪਰਮਜੀਤ ਕੌਰੰਗੀ ਵੈਕਾਵਿਲ, ਪ੍ਰਿਤਪਾਲ ਸਿੰਘ ਸਿੱਧੂ ਫਰੈਜ਼ਨੋ, GN ਲਿਊਪਲੇ। ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਕੰਮ ਤਸੱਲੀ ਬਖਸ਼ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵੀ ਇਹਨਾਂ ਤੋਂ ਮਿਲਦੇ ਨੇ। ਲੋਕੇਸ਼ਨ ਸੈਂਟਾ ਨੀਲਾ ਦੀ ਨਿਮਾ ਸੋਤਾ ਦੇ ਨਾਲ ਗੱਲ ਕੀਤੀ ਜਾ ਸਕਦੀ ਹੈ 209-277-0113 ਤੇ ਐਂਟਲੀਪ ਟਰੱਕ ਸਟਾਪ ਵਾਲੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ USA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 462-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 22 ਅਪ੍ਰੈਲ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੇ ਵੱਲ ਆਈਏ। ਸ਼ੁਰੂਆਤ ਕਰੀਏ ਪ੍ਰਧਾਨ ਮੰਤਰੀ ਸਾਹਿਬ ਤੋਂ। ਮੋਦੀ ਸਾਹਿਬ ਨੇ ਅਜਿਹਾ ਕਿਹੜਾ ਬਿਆਨ ਦਿੱਤਾ ਜੀ ਜਿਹਦੇ ਤੇ ਘਮਸਾਨ ਮਚ ਗਿਆ? ਦੇਖੋ, ਪ੍ਰਧਾਨ ਮੰਤਰੀ ਬੌਂਦਲ ਗਿਆ। ਜੀ ਪ੍ਰਧਾਨ ਮੰਤਰੀ ਬਿਲਕੁਲ ਇੱਕ ਹੋਸ਼ੇ ਬੁਲਾਰੇ ਦੀ ਤਰ੍ਹਾਂ ਪੇਸ਼ ਆ ਰਹੇ ਆ। ਪ੍ਰਧਾਨ ਮੰਤਰੀ 145 ਕਰੋੜ ਲੋਕਾਂ ਦੇ ਨੁਮਾਇੰਦੇ ਆ। ਉਹਨਾਂ ਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਜਿਹੜਾ ਹੈ ਉਹ ਮੰਨਫੀ ਹੋ ਗਿਆ ਹੈ। ਜੀ ਜੀ। ਤਾਂ ਪ੍ਰਧਾਨ ਮੰਤਰੀ ਨੇ ਇੱਕ ਸਭਾ ਦੇ ਵਿੱਚ, ਜੋ ਰਾਜਸਥਾਨਾਂ ਦੇ ਬਾਂਸਵਾੜਾ ਦੇ ਵਿੱਚ ਸੀ, ਰੈਲੀ ਕਹ ਲਓ, ਤਾਂ ਉਹਦੇ ਚ ਕਿਹਾ ਕਿ ਅਗਰ ਕਾਂਗਰਸ ਸੱਤਾ ਦੇ ਵਿੱਚ ਆ ਗਈ ਤਾਂ ਦੇਸ਼ ਦੀ ਪ੍ਰਾਪਰਟੀ ਉਹਨਾਂ ਲੋਕਾਂ ਨੂੰ ਵੰਡ ਦੇਵੇਗੀ ਜਿਨ੍ਹਾਂ ਦੇ ਜ਼ਿਆਦਾ ਬੱਚੇ ਆ। ਅੱਛਾ। ਤੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਜੇਕਰ ਕਾਂਗਰਸ ਸੱਤਾ 'ਚ ਆਈ ਤਾਂ ਦੇਸ਼ ਦੀ ਸੰਪत्ति ਨੂੰ ਘੁਸਪੈਠੀਓ, ਜਿਹੜੇ ਹਿੰਦੀ ਦਾ ਸ਼ਬਦ ਇਹ ਇਸਤੇਮਾਲ ਕਰਦੇ ਨੇ, घुसपैठियों, और जिनके अधिक बच्चे उनके बीच वितरित किया जा सकता है। मतलब कि ਜਿਹੜੇ ਘੁਸਪੈਠੀਏ ਆ ਜਾਂ ਜਿਹਨਾਂ ਨੂੰ ਆਪਾਂ ਕਹਿ ਦਿੰਦੇ ਇਲੀਗਲ ਮਾਈਗ੍ਰੈਂਟ, ਜਾਂ ਜਿਨ੍ਹਾਂ ਦੇ ਜ਼ਿਆਦਾ ਬੱਚੇ, ਹੁਣ ਕਿਹਨਾਂ ਨੂੰ ਕਹਿ ਰਹੇ ਆ ਸਭ ਨੂੰ ਪਤਾ ਹੈ। ਜੀ ਬਿਲਕੁਲ। ਤੇ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀ ਮਾਨਸਿਕਤਾ ਦਾ ਮੁਜ਼ਾਹਰਾ ਕੋਈ ਪਹਿਲੀ ਵਾਰ ਨਹੀਂ ਕਰ ਚੁੱਕੇ। ਜਦੋਂ ਗੁਜਰਾਤ ਦੇ ਵਿੱਚ ਕਤਲੇਆਮ ਹੋਏ, ਪ੍ਰਵੀਨ ਜੀ, ਬਾਅਦ ਦੇ ਵਿੱਚ ਮੁਸਲਮਾਨਾਂ ਨੂੰ ਸ਼ਰਨਾਰਥੀ ਕੈਂਪਾਂ 'ਚ ਰੱਖਿਆ ਗਿਆ ਸੀ। ਠੀਕ ਹੈ ਜੀ। ਉੱਥੇ ਭੰਨਤੋੜ ਸ਼ੁਰੂ ਹੋ ਗਈ ਉਹਨਾਂ ਦੇ ਖਿਲਾਫ। ਜੀ। ਤੁਹਾਨੂੰ ਸ਼ਾਇਦ ਨਹੀਂ ਹੋਏਗੀ ਸੰਭਾਲਾ, ਜਿਨ੍ਹਾਂ ਨੂੰ ਸੰਭਾਲਾ ਯਾਨੀ ਜਿਨ੍ਹਾਂ ਨੂੰ ਵਕਤ ਯਾਦ ਹੈ, ਉੱਥੇ ਉਹਦੇ ਮੀਂਹ ਵੀ ਬਹੁਤ ਪਏ ਸੀ 2002 ਦੇ ਆਸ-ਪਾਸ। ਤਾਂ ਗੱਲ ਇਹ ਹੈ ਕਿ ਉੱਥੇ ਹਾਲਾਤ ਇਹ ਬਣੇ ਕਿ ਹਮਲਿਆਂ ਤੋਂ ਬਾਅਦ ਜਦੋਂ ਕਿਹਾ ਗਿਆ ਕਿ ਇਹਨਾਂ ਨੂੰ ਰੋਕੋ, ਤਾਂ ਇਹ ਉਹੀ ਸ਼ਖਸ ਸਨ ਜਿਨ੍ਹਾਂ ਨੇ ਕਿਹਾ ਕਿ ਬੱਚੇ ਜੰਮਣ ਵਾਲੇ ਕਾਰਖਾਨਿਆਂ ਨੂੰ ਸਿਕਿਉਰਿਟੀ ਦੇ ਦੀ। ਉਹ ਅੱਛਾ। ਗੱਲਾਂ ਯਾਨੀ ਇਹ ਤਾਂ ਤੁਹਾਡੇ ਸਾਹਮਣੇ ਕੁੱਤੇ ਦੇ ਪਿੱਲੇ ਵਾਲਾ ਬਿਆਨ ਕਿੰਨੇ ਮੈਂ ਬਣਾ ਸਕਦਾ। ਸੋ ਗੱਲ ਇਹ ਆ ਕਿ ਇਹ ਅੱਜ ਜੇ ਮੰਨ ਲਓ ਆਜ਼ਾਦ ਚੋਣ ਹੁੰਦੀ ਤੇ ਪ੍ਰਧਾਨ ਮੰਤਰੀ ਦੇ ਖਿਲਾਫ ਮਾਮਲਾ ਬਣਦਾ ਸੀ ਜੀ। ਜੇ ਚੋਣ ਕਮਿਸ਼ਨ ਦੇ ਵਿੱਚ TN ਸੈਸ਼ਨ ਵਰਗੇ ਬੰਦੇ ਹੁੰਦੇ, ਅੱਜ ਯਾਨੀ ਜਿਹੜੇ ਮੋਦੀ ਸਾਹਿਬ ਨੇ ਇਹਨਾਂ ਦੇ ਖਿਲਾਫ ਮਾਮਲਾ ਬਣਦਾ ਸੀ। ਕਿਉਂ? ਕਿਉਂਕਿ ਇੱਕ ਤੇ ਮੁਸਲਮਾਨਾਂ ਨੂੰ ਟਾਰਗੇਟ ਕਰ ਰਹੇ, ਦੂਸਰਾ ਪ੍ਰਧਾਨ ਮੰਤਰੀ ਜਿਹੜੇ ਦੇਸ਼ ਦੇ ਜਿਨ੍ਹਾਂ ਨੇ ਇਸ ਦੇਸ਼ ਨੂੰ ਇੱਕ ਵੱਖਰੀ ਦਿਸ਼ਾ ਦਿੱਤੀ, ਉਹਨਾਂ ਦੀ ਪੱਗ ਉਛਾਲ ਰਹੇ, ਤੀਸਰਾ ਸਮਾਜ ਦੇ ਵਿੱਚ ਪਾੜਾ ਪਾਇਆ ਜਾ ਰਿਹਾ, ਦੋ ਕਮਿਊਨਿਟੀਜ਼ ਦੇ ਦਰਮਿਆਨ ਨਾ ਸਿਰਫ ਫਰਕ ਪਾਏ ਜਾ ਰਹੇ ਨੇ ਬਲਕਿ ਇੱਕ ਦੂਜੇ ਪ੍ਰਤੀ ਘਿਰਣਾ ਪੈਦਾ ਕੀਤੀ ਜਾ ਰਹੀ। ਇਹ ਬਹੁਤ ਵੱਡੇ ਗੁਨਾਹ ਨੇ ਕਾਨੂੰਨ ਦੀ ਨਜ਼ਰ ਦੇ। ਮਾਡਲ ਕੋਡ ਆਫ ਕੰਡਕਟ 'ਚ ਤੁਸੀਂ ਇਹਨਾਂ ਦੇ ਆਧਾਰ ਤੇ ਨਹੀਂ ਇਲੈਕਸ਼ਨ ਲੜ ਸਕਦੇ। ਜੀ ਜੀ ਬਿਲਕੁਲ। ਤਾਂ ਤੁਸੀਂ ਦੇਖ ਲਓ ਕਿ ਕੀ ਚੱਲ ਰਿਹਾ ਇਸ ਮੁਲਕ ਦੇ ਵਿੱਚ। ਖੈਰ, ਇਹ ਹੋਇਆ ਕੀ, ਇਹ ਬਹੁਤ ਚਲਾਕੀ ਕੀਤੀ ਇਹਨਾਂ ਦੀ ਟੀਮ ਨੇ। ਦਰਅਸਲ ਕੀ ਆ ਕਿ ਇਹਨਾਂ ਨੇ ਇੱਕ ਪਹਿਲਾਂ ਵੀਡੀਓ ਵਾਇਰਲ ਕੀਤਾ ਮਨਮੋਹਨ ਸਿੰਘ ਦਾ, ਉਸ ਮਨਮੋਹਨ ਸਿੰਘ ਦਾ ਜਿਹਦਾ ਇਹ ਮੁਲਕ ਦੇਣਾ ਨਹੀਂ ਦੇ ਸਕਦਾ।
ਉਸ ਵੀਡੀਓ ਦੇ ਵਿੱਚ ਮੁਸਲਮਾਨਾਂ ਦਾ ਜ਼ਿਕਰ ਕਰਦਿਆਂ ਜੀ ਪ੍ਰਧਾਨ ਮੰਤਰੀ ਦੀ ਸਪੀਚ ਦੱਸਿਆ ਗਿਆ, ਕਿ ਦਾਅਵਾ ਕੀਤਾ ਗਿਆ ਕਿ ਵੇਖੋ ਜੀ, ਇਹ ਕਹਿ ਰਹੇ ਆ ਕਿ ਮੁਸਲਮਾਨਾਂ ਦਾ ਸਾਧਨਾ ਤੇ ਹੱਕ ਬਣਦਾ ਹੈ, ਪਹਿਲਾ ਹੱਕ ਇਹਨਾਂ ਦਾ ਬਣਦਾ ਹੈ, ਘੱਟ ਗਿਣਤੀ ਦਾ। ਜੀ ਜੀ ਦਰਅਸਲ ਇਦਾਂ ਨਹੀਂ ਸੀ। ਹੂੰ 2006 ਦੇ ਵਿੱਚ ਇਹਨਾਂ ਨੇ ਜਿਹੜੀ ਇਹ ਸਪੀਚ ਦਿੱਤੀ ਸੀ, ਉਹਦੇ ਵਿੱਚ ਇਹਨਾਂ ਨੇ ਜਿਹੜੀ ਗੱਲ ਕੀਤੀ, ਕਿਉਂਕਿ ਉਹ ਸਾਰੀ ਮੇਰੇ ਕੋਲ ਵੀ ਆ, ਸਾਰਿਆਂ ਕੋਲ ਵੀ ਆ ਗਈ ਹੋਣੀ ਆ ਵੀਡੀਓ, ਤਾਂ ਉਹਦੇ 'ਚ ਪ੍ਰਧਾਨ ਮੰਤਰੀ ਸ਼ੁਰੂ ਤੋਂ ਜਿਹੜੀ ਗੱਲ ਕਹਿੰਦੇ ਨੇ, ਉਹ ਇਹ ਕਹਿੰਦੇ ਆ ਕਿ ਦੇਖੋ, ਗੱਲ ਇਹ ਆ ਕਿ ਬਈ ਚਾਹੇ SC ਹੋਣ, ST ਹੋਣ, ਬੱਚੇ ਹੋਣ, ਔਰਤਾਂ ਹੋਣ, ਸਾਨੂੰ ਇਹਨਾਂ ਵਾਸਤੇ ਨਿਵੇਸ਼ ਕਰਨਾ ਪਵੇਗਾ, ਬੁਨਿਆਦੀ ਢਾਂਚਾ ਬਣਾਉਣਾ ਪਵੇਗਾ, ਨਵੇਂ ਪ੍ਰੋਗਰਾਮ, ਨਵੀਆਂ ਯੋਜਨਾਵਾਂ, ਹੋਰ ਪ੍ਰੋਗਰਾਮ ਪੁਨਰ ਸਰਜੀਤ ਕਰਨੇ ਪੈਣਗੇ। ਐਂਡ ਦੇ ਵਿੱਚ ਪੰਜਾਬੀ 'ਚ ਦੱਸ ਰਿਹਾ ਜੀ, ਘੱਟ ਗਿਣਤੀਆਂ ਦਾ ਜ਼ਿਕਰ ਕਰਦੇ ਆ ਕਿ ਖਾਸ ਤੌਰ ਤੇ ਮੁਸਲਿਮ ਭਾਈਚਾਰੇ ਨੂੰ ਇੰਪਾਵਰਡ ਕਰਨਾ ਪਵੇਗਾ। ਇਹਦੇ 'ਚ ਕੋਈ ਸ਼ੱਕ ਵੀ ਨਹੀਂ। ਮੁਸਲਮਾਨ ਬਹੁਤ ਗਰੀਬੀ, ਗੁਰਬਤ ਤੇ ਜਿਉਂਦੇ ਨੇ, ਬਹੁਤ ਸਾਰੇ ਮੁਸਲਮਾਨ। ਨਾਲ ਉਹ ਕਹਿੰਦੇ ਨੇ ਕਿ ਬਈ ਇਹਨਾਂ ਸਾਰਿਆਂ ਨੂੰ, ਯਾਨੀ ਉਹ ਕਹਿ ਰਿਹਾ ਕਿ ਇਹਨਾਂ ਨੂੰ, ਇਹਨਾਂ ਦਾ ਜੋ ਵੀ ਨੀਤੀਆਂ ਹੈ, ਇਹਨਾਂ ਦਾ ਫਲ ਬਰੋਬਰ ਮਿਲਣਾ ਚਾਹੀਦਾ, ਵਿਕਾਸ ਦਾ ਫਲ ਬਰੋਬਰ ਮਿਲਣਾ ਚਾਹੀਦਾ, ਕਿਉਂਕਿ ਇਹਨਾਂ ਦਾ ਕਲੇਮ ਹੈ ਸਭ ਤੋਂ ਪਹਿਲਾਂ ਰਿਸੋਰਸਸ ਤੇ। ਹੁਣ ਗੱਲ ਕਿੱਥੇ ਕਲੇਮ, ਕਿੱਥੇ ਰਾਈਟਸ ਕਿਹਾ ਜਾ ਰਿਹਾ ਕਿ ਇਹਨਾਂ ਦੇ ਅਧਿਕਾਰ ਨਹੀਂ। ਕਲੇਮ ਕਿਹਾ ਔਰ ਬੇਆਰ ਸ਼ਬਦ ਇਸਤੇਮਾਲ ਕੀਤਾ, ਬੇਆਰ, ਠੀਕ ਹੈ, ਮਤਲਬ ਜੋ ਸ਼ੁਰੂ ਦੇ ਵਿੱਚ ਭਾਸ਼ਣ ਦੀ ਇਬਾਰਤ ਹੈ, ਘੱਟ ਗਿਣਤੀਆਂ, SC ST ਵੂਮਨਸ, ਯਾਨੀ ਬੱਚੇ, ਉਹ ਸਾਰਿਆਂ ਦਾ ਜ਼ਿਕਰ ਕੀਤਾ ਕਿ ਇਹਨਾਂ ਦਾ ਰਿਸੋਰਸਸ ਤੇ ਪਹਿਲਾ ਬਈ ਕਲੇਮ ਹੈ, ਦਾਵਾ ਹੈ, ਠੀਕ ਹੈ। ਉਹ ਸਾਰਾ ਵੀਡੀਓ ਜਿਹੜਾ ਹੈ, ਉਹ ਜਦੋਂ ਦੁਬਾਰਾ ਪ੍ਰਸਾਰਿਤ ਹੋਇਆ, ਲੋਕ ਕੱਢ ਲਿਆਏ, ਤੇ ਮੁੜ ਕੇ ਉਹੀ ਗੱਲਾਂ, ਫਿਰ ਤੁਹਾਨੂੰ ਪਤਾ ਹੀ ਹੈ ਕਿ ਬਈ ਇਹਨਾਂ ਨੂੰ ਬੁੱਕਲ 'ਚ ਲੁਕਾਉਣ ਲਈ ਸਿਰ ਜਿਹੜਾ ਹੈ ਨਾ, ਉਹ ਨਹੀਂ ਲੱਭੀਦਾ ਹੁਣ ਕਿ ਕਿਹੜਾ ਸਿਰ, ਕਿਉਂਕਿ ਸਿਰ ਹੈ ਬਹੁਤ ਨੇ ਨਾ ਇਹਨਾਂ ਦੇ। ਗੱਲ ਇਹ ਹੈ ਕਿ ਪਰ ਇਹਨਾਂ ਨੂੰ ਕੋਈ ਲੱਥੀ ਚੜੀ ਦੀ ਨਹੀਂ ਹੈਗੀ, ਪ੍ਰਧਾਨ ਮੰਤਰੀ ਨੂੰ ਕੋਈ ਲੱਥੀ ਚੜੀ ਦੀ ਨਹੀਂ ਜੀ। ਪ੍ਰਧਾਨ ਮੰਤਰੀ ਸ਼ਰਮ ਤੋਂ ਪ੍ਰੂਫ ਹੋ ਚੁੱਕਾ ਹੈ, ਜਾਂ ਤਾਂ ਕੋਈ ਬੁਲਟ ਪ੍ਰੂਫ ਹੈ, ਕੋਈ ਫਲਾਣਾ, ਪ੍ਰਧਾਨ ਮੰਤਰੀ ਸ਼ਰਮ ਪ੍ਰੂਫ ਹੋ ਚੁੱਕਾ ਹੈ ਜੀ। ਉਹਨਾਂ ਜ਼ਫਰ ਇਕਬਾਲ ਨੇ ਆਖਿਆ ਸੀ, ਹਾਂਜੀ, ਬੜੀ ਕੰਮ ਦੀ ਗੱਲ ਕਹੀ ਸੀ ਜ਼ਫਰ ਨੇ, ਉਹਨੇ ਕਿਹਾ ਝੂਠ ਬੋਲਾ ਹੈ ਤਾਂ ਕਾਇਮ भी रहो उस पर जफर जी, झूठ बोला है तो कायम भी रहो उस पर जफर, आदमी को साहिब किरदार होना चाहिए। ये तो है ही साहिब किरदार है। यानी अज तक मैं प्रवीण जी 90 तो बाद बहुत इलेक्शन देखे है जी जी। एक वेला इस तरह का सी कि कुछ महीनों के वक्फे तो भी असं लोक सभा के इलेक्शन देखे, पर ਕਿਸੇ ਪ੍ਰਧਾਨ ਮੰਤਰੀ ਵੱਲੋਂ ਇੰਨਾ ਗਿਰ ਜਾਣਾ, ਉਹਦਾ ਮਿਆਰ ਇੰਨਾ ਡਿੱਗ ਜਾਣਾ, ਮੈਂ ਆਪਣੀ ਜ਼ਿੰਦਗੀ 'ਚ, ਮੇਰੇ ਚਿੱਟੇ ਵਾਲ ਹੋ ਗਏ ਨੇ, ਮੈਂ ਆਪਣੀ ਜ਼ਿੰਦਗੀ 'ਚ ਪਹਿਲੀ ਮਰਤਬਾ ਦੇਖਿਆ। ਅਸੀਂ ਵਾਜਪਾਈ ਵੀ ਦੇਖਿਆ, ਦੇਵਗੌੜਾ ਵੀ ਦੇਖਿਆ, ਗੁਜਰਾਲ ਵੀ ਦੇਖਿਆ, ਵਿਸ਼ਵਨਾਥ ਪ੍ਰਤਾਪ ਸਿੰਘ ਉਹ ਵੀ ਦੇਖਿਆ, ਚੰਦਰ ਸ਼ੇਖਰ ਵੀ ਦੇਖਿਆ, ਪੀਵੀ ਨਰਸਿਮਹਾ ਰਾਓ ਵੀ ਦੇਖਿਆ, ਮਨਮੋਹਨ ਸਿੰਘ ਵੀ ਦੇਖਿਆ। ਇਹ ਇੱਥੋਂ ਤੱਕ ਚਲੇ ਜਾਣਗੇ, ਮੈਂ ਤਾਂ ਕਲਪਨਾ ਨਹੀਂ ਸੀ ਕਰ ਸਕਦਾ। ਖੈਰ ਚਲੇ ਗਏ, ਤਾਂ ਹੁਣ ਇਹ ਵੀ ਕੋਈ ਗਰੰਟੀ ਨਹੀਂ ਕਿ ਇੱਥੋਂ ਹੋਰ ਥੱਲੇ ਨਹੀਂ ਗਿਆ ਜੀ ਜੀ। ਇਲੈਕਸ਼ਨ ਚੱਲਦਾ ਪਿਆ। ਹੁਣ ਤੁਹਾਨੂੰ ਇੱਕ ਹੋਰ ਲੇਟੈਸਟ ਖਬਰ ਦੇ ਦਿੰਦਾ, ਹਾਂਜੀ ਹਾਂਜੀ, ਇਹਨਾਂ ਦਾ ਦੂਜੇ ਫੇਜ਼ ਦੇ ਵਿੱਚ ਮੱਧ ਪ੍ਰਦੇਸ਼, ਕਿਉਂਕਿ ਪਹਿਲੇ ਫੇਜ਼ ਦੇ ਵਿੱਚ ਤਾਂ ਪੱਤਾ ਹੀ ਕੱਟਿਆ ਗਿਆ ਇਹਨਾਂ ਦਾ, ਸਾਫ਼ ਹੋ ਗਈ ਭਾਜਪਾ ਤਕਰੀਬਨ ਜੀ। ਤਾਂ ਗੱਲ ਇਹ ਹੁਣ ਦੰਦੀਆਂ ਚੋਰੀਆਂ, ਅਖੇ ਜੀ ਮੁਸਲਮਾਨ ਬਾਹਰ ਨਹੀਂ ਨਿਕਲੇ ਵੋਟ ਦੇਣ ਲਈ, ਉਹ ਕਹਿੰਦੇ ਵੀ ਆਪਾਂ ਖੁਸ਼ ਹਾਂ ਮੋਦੀ ਸਾਹਿਬ ਦੇ ਵਿਕਾਸ ਤੋਂ। ਇਹ ਕਿਹੜੀ ਗੱਲ ਹੋਈ? ਕੋਈ ਕਹੀ ਜਾਂਦਾ ਦੇਖੋ ਜੀ ਉਹ ਸਾਡੇ ਆਪਦੇ ਬੰਦੇ ਹੀ ਨਹੀਂ ਨਿਕਲੇ, ਉਹ ਕਹਿੰਦੇ ਯਾਰ 400 ਤਾਂ ਆਈਆਂ ਪਈਆਂ, ਐਵੇਂ ਵੋਟ ਗਰਮੀ 'ਚ ਮਰਦਾ ਕੀ ਫਾਇਦਾ। ਤਾਂ ਗੱਲ ਇਹ ਆ ਕਿ ਦੇਖੋ ਹੁਣ ਮੱਧ ਪ੍ਰਦੇਸ਼ ਦੇ ਵਿੱਚ ਇਹਨਾਂ ਨੇ ਧੂਆਂਧਾਰ ਪ੍ਰਚਾਰ ਦਾ ਪ੍ਰੋਗਰਾਮ ਰੱਖਿਆ। ਕਮਾਲ ਦੀ ਗੱਲ ਇਹ ਹੈ ਕਿ ਹਰਦਾ ਦੇ ਵਿੱਚ ਇਹਨਾਂ ਨੇ ਇੱਕ ਰੈਲੀ ਰੱਖੀ ਆ ਆਗਾਮੀ ਦਿਨਾਂ ਜੀ, ਤੇ ਉੱਥੋਂ ਦੇ ਪੁਲਿਸ ਅਫਸਰ ਨੇ ਪੱਤਰ ਕੱਢਿਆ
ਜੀ ਕਲੈਕਟਰ ਡੀਸੀ ਨੂੰ ਹੂੰ ਕਿ ਜ਼ਿਲ੍ਹੇ ਦੀਆਂ ਸਾਰੀਆਂ ਮੰਡੀਆਂ ਬੰਦ ਕਰਵਾਉਣੀਆਂ ਜੀ, ਮੰਡੀਆਂ ਦਾਣਾ ਮੰਡੀਆਂ ਬੰਦ ਕਰਾ ਦਿਓ। ਕਿਸਾਨਾਂ ਦੀ ਜਿਹੜੀ ਖਰੀਦੋ ਫਰੋਖਤ ਚੱਲਦੀ ਪਈ ਕਣਕ ਦੀ, ਰੋਕ ਦਿਓ, ਠੀਕ ਹੈ। ਕਿਉਂ ਕਿ ਬਈ ਉੱਥੇ ਰਸ਼ ਹੋ ਜਾਵੇ। ਕਹਿਣ ਨੂੰ ਤਾਂ ਕਿ ਜੀ ਸਿਕਿਉਰਿਟੀ ਦੇ ਕੰਸਰਨ ਨਹੀਂ, ਕਿਉਂਕਿ ਕਾਂਗਰਸ ਦੇ ਸਥਾਨਕ ਵਿਧਾਇਕ ਨੇ ਆਖਿਆ ਮੈਂ ਭੀੜ ਨਹੀਂ ਜੁੜ ਰਹੀ। ਮੇਨ ਗੱਲ ਇਹ ਉਹਦੇ ਤੇ ਬੜਾ ਵਿਵਾਦ ਹੋ ਰਿਹਾ ਕਿ ਤੁਸੀਂ ਸਕੂਲਾਂ ਦੇ ਬੱਚਿਆਂ ਨੂੰ ਜਦ ਕਿ ਤੁਸੀਂ ਪਬਲਿਕ ਰੈਲੀ ਕਰ ਰਹੇ ਹੋ, ਤਾਂ ਇਹ ਕੀ ਮਤਲਬ ਕਿ ਕਣਕ ਦੀ ਖਰੀਦ ਬੰਦ ਕਰ ਦਿਓ, ਸਕੂਲ ਕਾਲਜ ਬੰਦ ਕਰ ਦਿਓ, ਫਲਾਹ ਕਰ ਦਿਓ। ਇਸ ਤਰ੍ਹਾਂ ਦਾ ਪ੍ਰਚਾਰ ਜਿਹੜਾ ਹੈ ਉਹ ਚੱਲ ਰਿਹਾ ਜੀ। ਤੁਸੀਂ ਉਧਰ ਖਰੀਦ ਬੰਦ ਕਰਦੇ ਨੇ, ਇੱਧਰ ਲੋਕ ਹੰਸਰਾਜ ਵਰਗਿਆਂ ਨੂੰ ਘੇਰ ਲੈਂਦੇ ਜਦੋਂ ਵੀ ਕੋਈ ਭਾਜਪਾ ਕਿਸਾਨ ਵਿਰੋਧੀ ਕੰਮ ਕਰਦੀ ਹੈ। ਮਿੰਟੂ ਜੀ ਨਹੀਂ, ਹੰਸਰਾਜ ਉਹ ਤਾਂ ਦੇਖੋ, ਉਹ ਤਾਂ ਨਾ ਉਹਦੇ ਬੋਲ ਸੁੱਕੀ ਜਾਂਦੇ ਆ। ਉਹ ਤੇ ਮੈਨੂੰ ਲੱਗਦਾ ਕਿ ਘੱਟੋ ਘੱਟ 25-30 ਲੀਟਰ ਤੇ ਪਾਣੀ ਪੀ ਜਾਂਦਾ ਵਿਚਾਰਾ ਦਿਨ 'ਚ। ਪਰ ਇੱਕ ਗੱਲ ਹੈ ਮੈਨੂੰ ਸਾਰਿਆਂ ਨਾਲੋਂ ਜ਼ਿਆਦਾ ਵਿਰੋਧ ਹੰਸਰਾਜ ਹੰਸ ਦਾ ਹੋ ਰਿਹਾ। ਪਤਾ ਨਹੀਂ ਖਬਰਾਂ ਹੀ ਉਹਨਾਂ ਦੀਆਂ ਆ ਰਹੀਆਂ ਜਾਂ ਕਲਾਕਾਰ ਹੋਣ ਕਰਕੇ ਮੀਡੀਆ ਦੇ ਵਿੱਚ ਚਰਚਾ ਜ਼ਿਆਦਾ ਹੁੰਦੀ ਹੈ। ਸਾਰਿਆਂ ਦਾ ਹੀ ਹੋ ਰਿਹਾ ਵਿਰੋਧ ਤਾਂ ਵੈਸੇ ਤਾਂ ਨਹੀਂ। ਉਹ ਹੰਸਰਾਜ ਫਿਰ ਕਲਾਕਾਰ ਹੋਣ ਕਰਕੇ ਜ਼ਿਆਦਾ ਉਹਨੂੰ ਵਿਖਾਉਂਦੇ ਨੇ। ਉਹ ਉਹਦਾ ਵੀ ਸ਼ੌਕੀਨ ਆ, ਕਲਾਕਾਰ ਆਦਮੀ ਆ, ਉਹਨੂੰ ਕੈਮਰਿਆਂ ਦੇ ਸਾਹਮਣੇ ਰਹਿਣ ਦਾ ਬੜਾ ਸ਼ੌਕੀਨ ਆ ਉਹ। ਤੇ ਉਹ ਪਤਾ ਕੀ, ਉਹ ਤੇ ਮੂੰਹ ਕਹੀ ਜਾਂਦਾ। ਉਹ ਤੇ ਕਹਿੰਦਾ ਇੱਕ ਵਾਰ ਉਹਨੇ ਮੈਨੂੰ ਘੇਰ ਲਿਆ ਮੁੰਡਿਆਂ ਨੇ, ਵਿਰੋਧ ਕਰਨ ਲੱਗੇ। ਮੈਂ ਕਿਹਾ ਪਹਿਲੇ ਪਕੌੜੇ ਤੇ ਖਵਾਓ, ਮੈਨੂੰ ਗਾਲਾਂ ਫੇਰ ਕੱਢ ਲਿਆ। ਅੱਛਾ ਜੀ, ਕੀ ਕਰੋਗੇ ਤੁਸੀਂ? ਹਾਂ ਜੀ। ਉਹ ਕਹਿੰਦਾ ਮੈਂ ਤਾਂ ਹੰਸਰਾਜ ਹੀ ਨਹੀਂ ਗਿਆ, ਮੈਂ ਤਾਂ ਮਿੰਤਰਾਜ ਮਿੰਤ ਆ। ਠੀਕ ਹੈ ਜੀ, ਮੈਂ ਤਾਂ ਮਿੰਤਾ ਕਰਦਾ ਪੈਂਦਾ ਜੀ ਜੀ। ਉਹ ਨਹੀਂ, ਸੱਚੀ ਉਹ ਕਈ ਵਾਰ ਨਾ ਉਹਦੇ ਤੇ ਤਰਸ ਵੀ ਆ ਜਾਂਦਾ। ਉਹ ਕਹਿੰਦਾ ਮੇਰੀ ਘਰ ਦੀ ਵੀ ਕਹਿੰਦੀ, ਮੇਰੀ ਵਹੁਟੀ ਵੀ ਕਹਿੰਦੀ ਸ਼ਾਮ ਨੂੰ ਜਦੋਂ ਮੈਂ ਸੌਣ ਲੱਗਦਾ, ਉਹ ਕਹਿੰਦੀ ਹੁਣ ਤੇ ਤੂੰ ਸੌਣਾ ਹੀ, ਹੁਣ ਤੇ ਹੱਥ ਖੋਲ ਦੇ, ਰੱਬ ਦਾ ਵਾਸਤਾ ਹੀ ਅਜੇ ਵੀ ਹੱਥ ਬੰਨੇ। ਇਹ ਮਤਲਬ ਕਿ ਮੈਂ ਸਾਰਾ ਦਿਨ ਹੱਥ ਹੀ ਬੰਨਦਾ ਫਿਰਦਾ ਲੋਕਾਂ ਦੇ ਗਾੜੀ। ਮਤਲਬ ਕਿ ਹੰਸਰਾਜ ਦੀ ਬਹੁਤ ਬੁਰੀ ਹਾਲਤ ਹੈ। ਮਿੰਟੂ ਜੀ ਇਹਦਾ ਇੱਕ ਕਾਰਨ ਸ਼ਾਇਦ ਹੋਰ ਵੀ ਹੈ ਵੀ ਇਸ ਵੇਲੇ ਜਿਹੜੀ ਸਿੱਧੂਪੁਰ ਜਥੇਬੰਦੀ ਹੈ ਨਾ, ਉਹ ਬੈਠੀ ਹੈ ਬਾਰਡਰਾਂ ਤੇ ਉਹਦਾ ਜਿਹੜਾ ਕਾਡਰ ਹੈ ਇਹਨਾਂ ਹਲਕਿਆਂ ਦੇ ਵਿੱਚ ਮਜ਼ਬੂਤ ਹੈ। ਫਰੀਦਕੋਟ ਹੋਇਆ ਜਾਂ ਹੋਰ ਮੋਗਾ ਦੇ ਜਿਹੜੇ ਪਿੰਡ ਆ ਉੱਥੇ ਮਜ਼ਬੂਤ ਹੈ। ਫਿਰ ਉੱਥੇ ਥੋੜਾ ਲੋਕਾਂ ਦੇ ਵਿੱਚ ਰੋਸ ਵੀ ਜ਼ਿਆਦਾ ਹੁੰਦਾ ਜਥੇਬੰਦੀ ਨੂੰ ਲੈ ਕੇ, ਕਿਉਂਕਿ ਉਹ ਜ਼ਿਆਦਾ ਇਨਵੋਲਵ ਨੇ। ਡੱਲੇਵਾਲ ਦਾ ਪਿੰਡ ਵੀ ਉਹਨਾਂ ਪਿੰਡਾਂ ਦੇ ਵਿੱਚ ਹੀ ਆਉਂਦਾ, ਫਰੀਦਕੋਟ ਦੇ ਵਿੱਚ ਹੀ ਆਉਂਦਾ ਜੀ। ਹਾਂਜੀ ਹਾਂਜੀ, ਇਹ ਵੀ ਹੋ ਸਕਦਾ ਕਾਰਨ। ਬਿਲਕੁਲ ਤੁਹਾਡੀ ਗੱਲ ਦਰੁਸਤ ਹੈ, ਸਹੀ ਹੈ। ਪਰ ਹੰਸਰਾਜ ਨਾ ਇਹ ਹੈ ਕਿ ਹੰਸਰਾਜ ਦਾ ਇਲਾਕਾ ਇਸ ਤਰ੍ਹਾਂ ਦਾ ਹੈ ਕਿ ਜਿਹੜਾ ਜ਼ਿਆਦਾ ਦਿਹਾਤੀ ਹਲਕਾ ਹੈ, ਵੱਡਾ ਦਿਹਾਤੀ ਹਲਕਾ। ਹਾਂਜੀ, ਵੱਡਾ ਬਹੁਤ ਜ਼ਿਆਦਾ ਪਿੰਡ ਪੈਂਦੇ। ਬਠਿੰਡਾ, ਜਿਵੇਂ ਬਠਿੰਡੇ 'ਚ ਵੀ 750 ਪਿੰਡ ਪੈ ਜਾਂਦਾ। ਇਸੇ ਤਰ੍ਹਾਂ ਫਰੀਦਕੋਟ ਦੇ ਵਿੱਚ ਵੀ ਬਹੁਤ ਸਾਰੇ ਪਿੰਡ ਪੈਂਦੇ ਨੇ। ਤਾਂ ਗੱਲ ਇਹ ਹੈ ਕਿ ਉਹਨਾਂ ਨੂੰ ਫਿਰ ਪਿੰਡ ਦੇ ਵਿੱਚ ਵੀ ਜਾਣਾ ਪਊਗਾ ਨਾ। ਸ਼ਹਿਰ ਦੇ ਵਿੱਚ ਤਾਂ ਪ੍ਰਚਾਰ ਕਰ ਲੈਂਦੇ ਆ, ਚਲੋ ਮੀਟਿੰਗਾਂ ਕਰ ਲਈਆਂ ਇੱਧਰ ਉੱਧਰ। ਸ਼ਹਿਰਾਂ ਤੋਂ ਬਾਹਰ ਜਦੋਂ ਨਿਕਲਣਗੇ ਤਾਂ ਪ੍ਰਚਾਰ ਦਾ ਫਿਰ ਤੁਹਾਨੂੰ ਪਤਾ ਵਿਘਨ ਤਾਂ ਪੈ ਹੀ ਹੈ। ਅੱਜ ਵੀ ਗਿੱਦੜਵੇ ਦੇ ਵਿੱਚ ਹੋਇਆ, ਵਿਰੋਧ ਹੋਇਆ, ਜਵਾਬਾਂ ਦਾ ਸਿਲਸਿਲਾ ਚੱਲਿਆ ਵਾ। ਤੇ ਚਲੋ ਇਹ ਵੀ ਠੀਕ ਹੈ। ਉਹ ਤਰਨਜੀਤ ਸਿੰਘ ਸੰਧੂ ਦਾ ਵੀ ਵਿਰੋਧ ਹੋ ਰਿਹਾ ਅੰਮ੍ਰਿਤਸਰ ਦੇ ਵਿੱਚ, ਉਧਰ ਉਹਦਾ ਵੀ ਹੋ ਰਿਹਾ ਵਾ। ਤੇ ਹਾਲੇ ਕੁਝ ਕੈਂਡੀਡੇਟ ਆਮ, ਜੇ ਆਪਾਂ ਦੇਖੀਏ ਭਾਜਪਾ ਦੇ ਜਿਹੜੇ ਆ, ਉਹ ਸੇਫ ਸਾਈਡ ਤੇ ਵੀ ਹੈਗੇ ਆ ਨਾ, ਜਿਵੇਂ ਹੁਸ਼ਿਆਰਪੁਰ ਆ ਉਧਰ ਜਾਂ ਜਲੰਧਰ ਆ। ਉਧਰ ਨਹੀਂ ਇੰਨਾ ਜ਼ੋਰ ਹੈਗਾ, ਨਹੀਂ ਹੈਗਾ ਬਿਲਕੁਲ। ਉਧਰ ਇਹਨਾਂ ਦਾ ਜ਼ੋਰ ਆ। ਤਾਂ ਗੁਰਦਾਸਪੁਰ ਦੇ ਵਿੱਚ ਵੀ ਹੈਗਾ ਵਿਰੋਧ, ਪਰ ਇੰਨਾ ਜ਼ਿਆਦਾ ਨਹੀਂ। ਤਾਂ ਖੈਰ ਕੁਝ ਇਲਾਕਿਆਂ ਦੇ ਪਰਨੀਤ ਕੌਰ ਦਾ ਵਿਰੋਧ ਹੋਇਆ ਤੇ ਇੱਕ ਥਾਂ ਤੇ ਭਿੱਟੇ ਪਿੰਡ ਦੇ ਵਿੱਚ ਤੇ ਝੜਪ ਹੋ ਗਈ ਨਾ, ਜਿੱਥੇ ਭਾਜਪਾਈਆਂ ਨੇ ਕਿਸਾਨਾਂ ਤੇ ਇੱਟ ਵੱਟਾ ਮਾਰਿਆ। ਬਾਅਦ ਚ ਕੁਝ ਕਿਸਾਨ ਜ਼ਖਮੀ ਹੋ ਗਏ, ਪੱਗਾਂ ਪੁੱਗਾਂ ਵੀ ਲੈ ਗਈਆਂ ਦੱਸ। ਤੇ ਹੁਣ ਉਹਨਾਂ ਤੇ ਵੀ ਮੁਕੱਦਮਾ ਦਰਜ ਕਰ ਲਿਆ। ਜੀ ਜੀ। ਪਰ ਮਿੰਟੂ ਜੀ ਗੱਲ ਤੁਹਾਡੀ ਬਿਲਕੁਲ ਸਹੀ ਹੈ। ਫਰੀਦਕੋਟ ਜਿਹੜੀ ਲੋਕ ਸਭਾ ਸੀਟ ਹੈ ਨਾ, ਇਹ ਦੇਖੋ ਤੁਸੀਂ ਗਿੱਦੜਬਾਹਾ ਤੋਂ ਲੈ ਕੇ ਉਹ ਧਰਮਕੋਟ ਤੋਂ ਵੀ ਅਗਲੇ ਪਾਸੇ ਪਿੰਡਾਂ ਦੇ ਵਿੱਚ ਪਈ ਹੈ। ਇੱਧਰੋਂ ਭਗਤਾ ਭਾਈ ਕੇ ਰਾਮਪੁਰਾ ਫੂਲ ਦੇ ਪਿੰਡਾਂ ਤੋਂ ਲੈ ਕੇ ਗੁਰੂ ਹਰਸਾਏ ਦੇ ਪਿੰਡ ਆ। ਬੜਾ ਵੱਡਾ ਹਲਕਾ, ਸਾਰਾ ਦਿਹਾਤ ਹੀ ਹੈ ਇਹਦੇ ਵਿੱਚ ਫਰੀਦਕੋਟ। ਹਾਂਜੀ, ਜ਼ਿਆਦਾ ਦਿਹਾਤ ਹੈ ਨਾ, ਜ਼ਿਆਦਾ ਦਿਹਾਤ ਹੈ। ਸ਼ਹਿਰ ਗਿਣਤੀ ਦੇ ਕੁਝ ਸ਼ਹਿਰ ਨੇ, ਯਾਨੀ ਇਹਨੂੰ ਆਪਾਂ ਕਹਿ ਸਕਦੇ ਕਿ ਜ਼ਿਆਦਾਤਰ ਜਿਹੜੀ ਵੋਟ ਹੈ ਉਹ ਪਿੰਡਾਂ 'ਚ ਖਿੰਡੀ ਆ। ਮੈਂ ਦੇਖ ਰਿਹਾ ਸੀਗਾ ਮਿੰਟੂ ਜੀ, ਉਹ ਗਿੱਦੜਬਾਹਾ ਤੋਂ ਲੈ ਕੇ ਫਤਿਹਗੜ੍ਹ 5 ਤੂਰ ਤੱਕ, ਫਤਿਹਗੜ੍ਹ 5 ਤੂਰ ਉਹ ਮਖੂ ਦੇ ਕੋਲੇ ਸੁਲਤਾਨਪੁਰ ਲੋਧੀ ਵਾਲੇ ਪਾਸੇ ਜਾ ਵੜਦਾ, ਉੱਥੋਂ ਤੱਕ ਆ ਫਰੀਦਕੋਟ। ਗਿੱਦੜਬਾਹਾ ਕਿਉਂ ਸਾਡੇ ਪਿੰਡ ਤੱਕ ਹੀ ਆ ਜਾਂਦਾ ਨਾ, ਜਿਹੜਾ ਸਾਡਾ ਸ਼ਹਿਰ ਹੈ, ਜਿਹੜੀ ਸਾਡੀ ਸਿਟੀ ਲੱਗਦੀ ਆ। ਹਾਂਜੀ, ਇਹ ਗਿੱਦੜਬਾਹਾ ਤੋਂ ਵੀ ਗਾਂਹ ਆ ਜਾਂਦਾ, 15-17 ਕਿਲੋਮੀਟਰ। ਮਲੋਟ ਫਰੀਦਕੋਟ 'ਚ ਆ ਗਿਆ, ਜਦਕਿ ਸਾਡੇ ਜਿਹੜੇ ਪਿੰਡ ਉਹ ਬਠਿੰਡੇ 'ਚ ਆ ਜਾਂਦੇ। ਯਾਨੀ ਜਿਹੜੀ ਸਾਡੀ ਸਿਟੀ ਲੱਗਦੀ ਹੈ, ਸ਼ਹਿਰ ਹੈ, ਉਹ ਫਰੀਦਕੋਟ ਹਲਕੇ 'ਚ। ਹਾਂਜੀ ਜੀ ਜੀ।
ਤੇ ਆਪਾਂ ਤਾਂ ਇਹਦਾ ਮਤਲਬ ਹੈ ਕਿ ਤੁਸੀਂ ਹਿਸਾਬ ਲਾ ਲਓ ਕਿ ਇਹ ਹਲਕਾ ਜਿਹੜਾ ਹੈ ਨਾ ਉਹ ਉੱਥੋਂ ਤੁਰਦਾ ਮਲੋਟ ਤੋਂ ਵੀ ਅੱਗੇ, ਜਿਵੇਂ ਆਪਾਂ ਲਾ ਲਓ ਕਿ ਅੱਗੇ ਨਿਕਲ ਜਾਂਦਾ, ਫਿਰ ਜਿੱਥੋਂ ਦਾ ਲੰਬੀ ਸ਼ੁਰੂ ਹੁੰਦਾ ਖਲਾਣਾ ਲੰਬੀ ਸ਼ੁਰੂ ਹੁੰਦਾ, ਉੱਥੋਂ ਤੱਕ ਚਲੇ ਜਾਂਦਾ। ਹਾਂਜੀ, ਗਿੱਦੜਬਾਹਾ ਦਾ ਪਿਓਰੀ ਪਿੰਡ ਹੈ ਜੀ, ਉਹ ਨੇੜੇ ਹੀ ਆ ਜਾਂਦਾ, ਉਹ ਲਾਸਟ ਪਿੰਡ ਹੈ ਥਰਾਜ ਵਾਲਾ, ਪਿਓਰੀ ਫਾਟਕ ਆ ਜੀ। ਉਸ ਤੋਂ ਬਾਅਦ ਫਿਰ ਸ਼ੁਰੂ ਹੁੰਦਾ ਲੰਬੀ ਵਾਲਾ। ਹਾਂਜੀ, ਲੰਬੀ ਫਿਰ ਬਠਿੰਡੇ ਵਾਲਾ ਸ਼ੁਰੂ ਹੋ ਜਾਂਦਾ ਕੰਮ। ਤੇ ਹਾਂਜੀ ਮਿੰਟੂ ਜੀ, ਆਪਾਂ ਅੱਗੇ ਚੱਲ ਗਏ, ਆਪਾਂ ਫਰੀਦਕੋਟ 'ਚ ਹੀ ਫਸ ਕੇ ਰਹਿ ਗਏ। ਅਕਾਲੀ ਦਲ ਜੀ ਅਕਾਲੀ ਦਲ ਵੱਲੋਂ ਉਮੀਦਵਾਰਾਂ ਦੀ ਦੂਜੀ ਸੂਚੀ ਦਾ ਐਲਾਨ ਕਰ ਦਿੱਤਾ ਗਿਆ। ਬੀਬਾ ਜੀ ਬਠਿੰਡੇ ਆ ਗਿਆ ਸ਼ਾਇਦ ਜੀ। ਫਰੀਦਕੋਟ ਦੇ ਵਿੱਚ ਤੇ ਸੁਖਵੀਰ ਵੀ ਫਸ ਗਿਆ ਸੀ ਨਾ ਘਰੇ। ਆਪਾਂ ਤੇ ਕੀ ਚੀਜ਼ ਆ, ਜਗਮੀਤ ਬਰਾੜ ਨੇ ਸੁਖਵੀਰ ਨੂੰ ਵੀ ਫਸਾ ਲਿਆ ਸੀ। ਬਿਲਕੁਲ ਸਹੀ ਹੈ। ਦੇਖੋ ਗੱਲ ਇਹ ਆ ਕਿ ਇਹਦੇ ਵਿੱਚ ਹੁਣ ਜਿਹੜੀ ਅੱਜ ਇਹਨਾਂ ਨੇ ਸੂਚੀ ਦਿੱਤੀ ਆ, ਬਈ ਇਹਦੇ ਵਿੱਚ ਸਭ ਤੋਂ ਵੱਡਾ ਨਾਮ ਤੇ ਜੇ ਆਪਾਂ ਵੇਖੀਏ ਤਾਂ ਬੀਬਾ ਬਾਦਲ ਦਾ ਹੀ ਹੈ ਨਾ ਜੀ। ਕਿਉਂਕਿ ਬੜੀ ਚਰਚਾ ਚੱਲ ਰਹੀ ਸੀਗੀ, ਸਾਨੂੰ ਵੀ ਇੱਧਰੋਂ ਉੱਧਰੋਂ ਟੈਲੀਫੋਨ ਆਉਣੇ ਕਿ ਹਾਂਜੀ ਬਠਿੰਡੇ ਤੋਂ ਕੀ ਬਣੇਗਾ, ਬਠਿੰਡੇ ਤੋਂ ਕੀ ਬਣੇਗਾ। ਉਹ ਕਹਿ ਹੀ ਰਹੇ ਸੀ ਕਿ ਅਸੀਂ ਕਿ ਨਹੀਂ, ਇਹ ਲੜਨਗੇ ਬਠਿੰਡੇ ਤੋਂ ਹੀ ਇਲੈਕਸ਼ਨ ਲੜਨਗੇ, ਤੁਸੀਂ ਦੇਖਦੇ ਜਾਣਾ, ਕਿਉਂਕਿ ਹੋਰ ਆਪਸ਼ਨ ਜਿਹੜੇ ਆ ਬੜੇ ਸੀਮਤ ਸੀਗੇ। ਤੇ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਸੀਗਾ ਨਾ ਕਿ ਸੁਖਬੀਰ ਸਿੰਘ ਬਾਦਲ ਨਹੀਂ ਲੜ ਰਹੇ ਤਾਂ ਉੱਥੇ ਬੀਬਾ ਬਾਦਲ ਲੜ ਲੂਗੇ, ਪਰ ਅੰਦਰ ਖਾਤੇ ਕੀ ਸੀਗਾ ਕਿ ਜੋਰਾ ਸਿੰਘ ਮਾਨ ਦੀ ਫੈਮਿਲੀ ਨੂੰ ਪਹਿਲਾਂ ਹੀ ਟਿਕਟ ਦੀ ਯੈਸ ਹੋ ਚੁੱਕੀ ਸੀ। ਤਾਂ ਇਹਦਾ ਮਤਲਬ ਹੈ ਕਿ ਇਹਨਾਂ ਕੋਲ ਬਠਿੰਡਾ ਹੀ ਵੱਡਾ ਆਪਸ਼ਨ ਸੀਗਾ। ਸੋ ਜੇ ਆਪਾਂ ਗੱਲ ਕਰੀਏ ਫਿਰੋਜ਼ਪੁਰ ਦਾ ਵੀ ਸਾਫ਼ ਹੋ ਗਿਆ ਕਿ ਉੱਥੇ ਨਰਦੇਵ ਮਾਨ, ਮਨੂ ਮਾਨ ਉਹ ਆ ਗਿਆ, ਜੋਰਾ ਸਿੰਘ ਮਾਨ ਦਾ ਮੁੰਡਾ, ਰਣਜੀਤ ਸਿੰਘ ਢਿੱਲੋਂ ਆ ਗਿਆ ਲੁਧਿਆਣੇ ਤੋਂ, ਹਰਦੀਪ ਸਿੰਘ ਨੂੰ ਮੈਦਾਨ ਚ ਉਤਾਰ ਦਿੱਤਾ ਚੰਡੀਗੜ੍ਹ, ਸੋਹਣ ਸਿੰਘ ਠੰਡਲ ਹੁਸ਼ਿਆਰਪੁਰ, ਮਹਿੰਦਰ ਕੇਪੀ ਉਹ ਲਾ ਲਓ ਕਿ ਹਾਲੇ ਚੰਗੀ ਤਰ੍ਹਾਂ ਪਾਰਟੀ ਵੀ ਜੁਆਇਨ ਨਹੀਂ ਸੀ ਕਰ ਸਕਿਆ, ਉਦੋਂ ਪਹਿਲਾਂ ਉਹਦੀ ਜੇਬ ਚ ਟਿਕਟ ਪਾ ਦਿੱਤੀ ਪ੍ਰਧਾਨ ਜੀ ਨੇ। ਅੱਛਾ, ਤਾਂ ਇਹਨਾਂ ਨੇ ਹਾਂਜੀ ਬਿਲਕੁਲ ਇਹਨਾਂ ਨੇ ਇਹ ਸਾਰੇ ਜਿਹੜੇ ਸੀਗੇ ਕੈਂਡੀਡੇਟ ਐਲਾਨ ਦਿੱਤੇ ਆ। ਮਤਲਬ ਇਹੋ ਆ ਕਿ ਇਹ ਜਿਹੜੇ ਚਿਹਰੇ ਆ ਹੁਣ ਫਾਈਟ ਦੇ ਵਿੱਚ ਚਲੇ ਜਾਣਗੇ। ਸੋ ਇਸ ਤਰ੍ਹਾਂ ਆਪਾਂ ਕਹਿ ਲਈਏ ਕਿ ਇਹਨਾਂ ਨੇ ਤਕਰੀਬਨ ਆਪਣੇ ਸਾਰੇ ਜਿਹੜੇ ਉਮੀਦਵਾਰ ਉਹ ਐਲਾਨ ਦਿੱਤੇ ਆ। ਮੈਂ ਇੱਕ ਵਾਰੀ ਫਿਰ ਰਿਪੀਟ ਕਰ ਦਿੰਦਾ ਜੇ ਕਿਸੇ ਨੂੰ ਨਾ ਪਤਾ ਹੋਵੇ। ਗੁਰਦਾਸਪੁਰ ਤੋਂ ਆ ਗਏ ਡਾਕਟਰ ਦਲਜੀਤ ਚੀਮਾ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਅਨੰਦਪੁਰ ਸਾਹਿਬ ਤੋਂ ਪ੍ਰੇਮ ਸਿੰਘ ਚੰਦੂ ਮਾਜਰਾ, ਫਤਿਹਗੜ੍ਹ ਸਾਹਿਬ ਤੋਂ ਬਿਕਰਮਜੀਤ ਸਿੰਘ ਖਾਲਸਾ, ਫਰੀਦਕੋਟ ਤੋਂ ਰਾਜਵਿੰਦਰ ਸਿੰਘ, ਸੰਗਰੂਰ ਤੋਂ ਇਕਬਾਲ ਸਿੰਘ ਝੁੰਦਾ, ਪਟਿਆਲਾ ਤੋਂ NK ਸ਼ਰਮਾ, ਤੇ ਬਾਕੀ ਅੱਜ ਆਪਾਂ ਦੱਸ ਹੀ ਦਿੱਤੇ। ਚੰਡੀਗੜ੍ਹ ਤੋਂ ਹਰਦੀਪ ਸਿੰਘ ਆ ਗਏ, ਬਠਿੰਡਾ ਹਰਸਿਮਰਤ ਕੌਰ ਬਾਦਲ, ਜਲੰਧਰ ਮਹਿੰਦਰ ਸਿੰਘ ਕੇਪੀ, ਲੁਧਿਆਣਾ ਰਣਜੀਤ ਸਿੰਘ ਢਿੱਲੋਂ, ਹੁਸ਼ਿਆਰਪੁਰ ਸੋਹਣ ਸਿੰਘ ਠੰਡਲ, ਤੇ ਫਿਰੋਜ਼ਪੁਰ ਮੈਂ ਜਿਵੇਂ ਤੁਹਾਨੂੰ ਕਿਹਾ ਕਿ ਇਹ ਆ ਗਿਆ ਜੀ ਨਵਦੇਵ ਸਿੰਘ। ਤੋਂ ਇਹ ਸਾਰੀ ਜਿਹੜੀ ਆਪਾਂ ਕਹਿ ਲਈਏ ਕਿ ਇਸ ਵੇਲੇ ਹੈਗੀ ਆ ਬਈ ਕਿੰਨੀ ਵੀ ਲਿਸਟ ਅਕਾਲੀਆਂ ਦੀ ਸਾਹਮਣੇ। ਤਾਂ ਇਹਦੇ ਵਿੱਚ ਕੇਪੀ ਜਿਹੜੇ ਆ ਉਹ ਕਾਂਗਰਸ ਨੂੰ ਇਸ ਕਰਕੇ ਛੱਡ ਕੇ ਆ ਗਏ। ਵੈਸੇ ਤਾਂ ਚੰਨੀ ਸਾਹਿਬ ਦੇ ਰਿਸ਼ਤੇਦਾਰ ਸਨ, ਕਿਉਂਕਿ ਇਹਨਾਂ ਨੂੰ ਪਹਿਲਾਂ ਵੀ ਟਿਕਟ ਨਹੀਂ ਦਿੱਤੀ, ਤੁਹਾਨੂੰ ਯਾਦ ਹੋਣਾ ਟਿਕਟ ਕੀ ਦੇਣੀ ਸੀ ਹੋਇਆ ਇਹ ਸੀਗਾ ਪ੍ਰਵੀਨ ਜੀ ਕਿ ਇਹ ਰਿਟਰਨਿੰਗ ਅਫਸਰ ਦੇ ਕੋਲ ਬੈਠੇ ਸਨ ਤੇ ਉੱਥੇ ਫਾਰਮ ਭਰ ਰਹੇ ਸੀ ਤੇ ਇਹਨਾਂ ਨੂੰ ਕਿਹਾ ਗਿਆ ਕਿ ਘਰ ਨੂੰ ਜਾਓ, ਤੁਹਾਨੂੰ ਟਿਕਟ ਨਹੀਂ ਦਿੱਤੀ ਜਾ ਰਹੀ। ਟਿਕਟ ਦਿੱਤੀ ਜਾ ਰਹੀ ਸੀ ਕਿ ਸੁਖਵਿੰਦਰ ਕੋਟਲੀ ਨੂੰ, ਜਿਹੜੇ ਬਸਪਾ ਤੋਂ ਕੁਝ ਘੰਟੇ ਪਹਿਲਾਂ ਲੈ ਕੇ ਆਉਂਦੇ ਤੇ ਉਹ ਜਿੱਤ ਵੀ ਗਏ। 3 ਵਾਰੀ ਦਾ MLA ਮਨ ਮਹਿਸੂਸ ਕੇ ਬੈਠ ਗਿਆ ਕਿ ਫਿਰ ਐਤਕੀ ਕਹਿੰਦੇ ਜੀ ਰਾਹੁਲ ਦੀ ਗੱਡੀ ਦੇ ਵਿੱਚ ਨਵਜੋਤ ਸਿੱਧੂ ਵੀ ਸੀ, ਵੜਿੰਗ ਵੀ ਸੀ, ਚੰਨੀ ਵੀ ਸੀ, ਸਾਰੇ ਅਸੀਂ ਬੈਠੇ ਸੀ। ਰਾਹੁਲ ਗਾਂਧੀ ਕਹਿ ਕੇ ਗਿਆ ਗੱਡੀ ਚ ਮੈਨੂੰ ਯੈਸ ਕਰਕੇ ਗਿਆ, ਟਿਕਟ ਫੇਰ ਨਹੀਂ ਦਿੱਤੀ। ਇਹਨਾਂ ਨੇ ਅਕਾਲੀ ਦਲ ਜਿਹੜਾ ਚੁਆਇਨ ਕਰ ਲਿਆ। ਤਾਂ ਸਾਫ਼ ਹੈ, ਸਪਸ਼ਟ ਆ ਕਿ ਬਈ ਜਿੱਦਾਂ ਆਪਾਂ ਕਹਿ ਲਈਏ ਕਿ ਦੁਆਬੇ ਦਾ ਚਿਹਰਾ ਅਕਾਲੀ ਦਲ ਬਾਦਲ ਨੂੰ ਚਾਹੀਦਾ ਸੀਗਾ। ਦੁਆਬੇ ਚੋਂ ਇਹਨਾਂ ਨੇ KP ਸਾਹਿਬ ਨੂੰ ਲੈ ਕੇ ਤੇ ਹੁਣ ਆਪਦੀ ਚੋਣ ਮੁਹਿੰਮ ਜਿਹੜੀ ਆ ਉਹ ਆਰੰਭ ਦਿੱਤੀ ਆ। ਦੁਆਬੇ ਦੇ ਵਿੱਚ ਦੇਖੋ ਜੀ, ਮੈਂ ਜਿੰਨੀ ਵੀ ਇਸ ਲਿਸਟ ਨੂੰ ਸ਼ਿੱਦਤ ਦੇ ਨਾਲ ਨਿਗਾਹ ਮਾਰੀ ਆ, ਮੈਨੂੰ ਤੇ ਉਹ ਲੱਗਦਾ ਕਿ ਅਕਾਲੀ ਦਲ 1 ਤੋਂ 2 ਸੀਟਾਂ ਜਿੱਤਣ ਦੀ ਗੁੰਜਾਇਸ਼ ਰੱਖਦਾ ਜੇ ਜ਼ੋਰ ਲਾਵੇ, ਤੇ ਜੇ ਜਿੱਤ ਲਵੇ ਤਾਂ ਬਹੁਤ ਹੈ। ਠੀਕ ਹੈ, ਮਾਫ ਕਰਨਾ, ਮੈਂ ਦਿਲ ਨਹੀਂ ਕਿਸੇ ਦਾ ਤੋੜ ਰਿਹਾ। 1 ਤੋਂ 2 ਦੀ ਗੁੰਜਾਇਸ਼ ਹੈ ਜੀ। ਇਹ ਹੁਣ ਤੁਸੀਂ ਆਪੇ ਚ ਦੇਖ ਲਿਓ ਨਕਸ਼ੇ, ਪਰ ਮੇਰੀ ਨਜ਼ਰ, ਮੇਰਾ ਵਿਅਕਤੀਗਤ ਓਪੀਨੀਅਨ ਹੈ, ਪਰ ਜੇ 1 ਤੋਂ ਵੱਧ ਆ ਉਹ ਬੋਨਸ ਹੈ ਨਾ, ਬੋਨਸ ਹੈ। ਉਹ ਕਹਿੰਦਾ ਮਤਲਬ ਕਿ ਚਾਂਸ ਹੈ, ਦੂਜੀ ਦਾ ਵੀ ਚਾਂਸ ਹੈ। ਖੈਰ ਇਹ ਦੇਖਦੇ ਹੁਣ ਅੱਗੇ ਕਿੱਦਾਂ ਮੁਹਿੰਮ ਨੂੰ ਲੈ ਕੇ ਜਾਂਦੇ ਆ। 13 ਕੈਂਡੀਡੇਟ ਲੱਭਣੇ ਵੀ ਕਿਹੜਾ ਸੌਖਾ ਕੰਮ ਆ।
ਇਹ ਕਿਸੇ ਵੀ ਪਾਰਟੀ ਲਈ ਪਹਿਲੀ ਵਾਰੀ, ਕਿਉਂਕਿ 13 ਇਹਨਾਂ ਨੇ ਵੀ ਪਹਿਲੀ ਵਾਰੀ 13 ਦਿੱਤੇ ਆ, ਭਾਜਪਾ ਨੇ ਪਹਿਲੀ ਵਾਰ 13 ਦਿੱਤੇ। ਹਾਂਜੀ ਹਾਂਜੀ, ਇਸ ਵਾਸਤੇ ਔਖਾ ਹੋ ਜਾਂਦਾ ਹੈ ਨਾ। ਦੇਖਦੇ ਆ ਹੁਣ ਕੀ ਬਣਦਾ। ਬਾਕੀ ਪੱਤੇ ਤੇ ਸਾਰੇ ਖੁੱਲ ਗਏ ਆ। ਇਹਦੇ ਵਿੱਚ ਮੇਰਾ ਇਹੀ ਮੰਨਣਾ ਕਿ 1 ਤੋਂ 2 ਦੀ ਗੁੰਜਾਇਸ਼ ਹਾਲੇ ਵੀ ਹੈ ਅਕਾਲੀ ਦਲ ਦੀ। ਜੇ 2 ਲੈ ਜਾਂਦੇ ਆ ਤਾਂ ਇਹ ਆਪਣੇ ਆਪ ਨੂੰ ਕਹਿਣ ਕਿ ਹਾਂ ਭਾਈ ਠੀਕ ਠਾਕ ਆ। ਤੇ ਮਿੰਟ ਜੀ ਗੱਲ ਕਰੀਏ ਪੰਜਾਬ ਕਾਂਗਰਸ ਦੀ ਟਿਕਟਾਂ ਨੂੰ ਲੈ ਕੇ ਗਹਿਮਾ ਗਹਿਮੀ ਹੈ ਜੀ। ਹਾਂਜੀ, ਉਧਰ ਵੀ ਗਹਿਮਾ ਗਹਿਮੀ ਆ। ਗਹਿਮਾ ਗਹਿਮੀ ਇਸ ਕਰਕੇ ਹੈ ਕਿਉਂਕਿ ਦੇਖੋ ਅੱਜ ਖਬਰਾਂ ਇਹ ਆ ਗਈਆਂ ਕਿ ਜੋ ਹੈਗੇ ਆ ਨਾ ਰਾਣਾ ਗੁਰਦੀਪ, ਉਹ 2 ਥਾਵਾਂ ਤੇ ਹੁਣ ਦਾਅਵਾ ਕਰ ਰਹੇ ਆ, ਸ੍ਰੀ ਅਨੰਦਪੁਰ ਸਾਹਿਬ ਤੇ ਖਡੂਰ ਸਾਹਿਬ। ਵੈਸੇ ਦੋਵਾਂ ਥਾਵਾਂ ਤੋਂ ਪਹਿਲਾਂ ਵੀ ਕਾਂਗਰਸ ਨੇ ਸਰਵੇ ਕਰਾਇਆ, ਜਿੰਨੀ ਕੁ ਮੇਰੇ ਕੋਲ ਅੰਦਰੂਨੀ ਜਾਣਕਾਰੀ ਆ, ਉੱਥੇ ਪੋਜੀਸ਼ਨ ਠੀਕ ਠਾਕ ਦੱਸੀ ਗਈ ਸੀ। ਤਾਂ ਹੁਣ ਗਹਿਮਾ ਗਹਿਮੀ ਇਸੇ ਗੱਲ ਨੂੰ ਲੈ ਕੇ ਫਰੀਦਕੋਟ ਦੇ ਵਿੱਚ ਸੰਦੀਕ ਦੀ ਤੂੰਬੀ ਤੇ ਅਟਕੀ ਖਾਮੋਸ਼ ਹੀ ਰਹਿਣ ਵਾਲੀ ਹੈ ਜੀ। ਮੁਸ਼ਕਲ ਹੈ, ਤੂੰਬਾ ਵੱਜਦਾ ਹੀ ਨਾ, ਤਾਰ ਬਿਨਾ ਸੁਣਦੇ ਹੁੰਦੇ ਸੀ ਨਾ ਆਪਾਂ, ਉੱਥੇ ਤੇ ਤਾਰ ਟੁੱਟ ਗਈ ਲੱਗਦਾ। ਤਾਂ ਯਾਨੀ ਫਰੀਦਕੋਟ ਦੇ ਵਿੱਚ ਵੀ ਜਿਹੜੀ ਟਿਕਟ ਹੈ ਉਹ ਸਾਹੂ ਕੇ ਫੈਮਿਲੀ ਨੂੰ ਜਾਣ ਦੀ ਖਬਰ ਹੈ, ਚਰਚਾ ਹੈ। ਤੇ ਉਹਦੇ ਵਿੱਚ ਵੀ ਕੀ ਆ ਕਿ ਇੱਕ ਇਹਨਾਂ ਦਾ ਨੌਜਵਾਨ ਆਗੂ ਡਿੰਪਲ, ਉਹ ਵਿਟਰ ਗਿਆ। ਫਿਰ ਸੁਖਵਿੰਦਰ ਡੈਨੀ, ਉਹ ਕਾਫੀ ਚਰਚਾ ਦਾ ਵਿਸ਼ਾ ਹੈ, ਉਹਦਾ ਵੀ ਚੈਟ ਸਕਰੀਨਸ਼ਾਟ ਜਿਹੜਾ ਵਾਇਰਲ ਹੋ ਰਿਹਾ। ਫਿਰ ਲੁਧਿਆਣੇ ਵੀ ਇੱਕ ਕਹਿ ਲਓ ਕਿ ਬਹੁਤ ਜ਼ਿਆਦਾ ਅੰਦਰ ਖਾਤੇ ਜਿਹੜਾ ਉਹ ਧੂਆਕੜੀ ਸਾਲਾ ਕੰਮ ਹੈ। ਭਾਰਤ ਭੂਸ਼ਣ ਆਸ਼ੂ ਦੂਸਰੇ ਪਾਸੇ ਦੂਸਰਾ ਗਰੁੱਪ, ਉੱਥੇ ਵੀ ਮੱਥਾ ਖਪਾਈ ਕੀਤੀ ਜਾ ਰਹੀ ਹੈ। ਯਾਨੀ ਇਸ ਤਰ੍ਹਾਂ ਗੁਰਦਾਸਪੁਰ ਦੇ ਵਿੱਚ ਵੀ ਹੈ ਇਹੋ ਹਾਲ। ਕੁਝ ਸੀਟਾਂ ਜਿਹੜੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਦਾ ਹਾਲੇ ਖਿੱਚਤੂ ਵਾਲਾ ਕੰਮ ਚੱਲਦਾ ਪਿਆ ਜੀ। ਫਿਰੋਜ਼ਪੁਰ ਵੀ ਰਹਿੰਦੀ ਆ। ਤਾਂ ਯਾਨੀ 3-4 ਇਹ 2 ਸੂਚੀਆਂ, ਮਤਲਬ ਕਿ 2 ਕਿਸ਼ਤਾਂ ਚ ਹੋ ਸਕਦਾ ਕਿ ਆਪਾਂ ਨੂੰ ਵੇਖਣ ਕੇ ਕੈਂਡੀਡੇਟ ਜਿਹੜੇ ਦਿੰਦੇ ਆ, ਆਪਾਂ ਨੂੰ ਵੇਖਣ ਨੂੰ ਮਿਲੇ ਕਿ 2 ਸੂਚੀਆਂ ਚ ਕੈਂਡੀਡੇਟ, ਯਾਨੀ ਇੱਕ ਸੂਚੀ ਦੇ ਵਿੱਚ 3-4 ਸੀਟਾਂ ਜਿੱਥੇ ਸਹਿਮਤੀ ਬਣ ਗਈ ਆ ਉਹਦੇ ਦਿਨ, ਤੇ ਜਿਹੜੀਆਂ 2-3 ਫਸਵੀਆਂ ਨੇ ਉਹ ਰੱਖ ਲੈਣ। ਕਿਉਂਕਿ ਕਾਂਗਰਸ ਹਾਲੇ ਕਾਲੀ ਨਹੀਂ ਕਰਨਾ ਚਾਹੁੰਦੀ। ਕਾਂਗਰਸ ਨੇ ਇਸ ਇਲੈਕਸ਼ਨ ਚ ਵੀ ਭੰਨ ਤੋੜ ਦਾ ਜੇ ਤੁਸੀਂ ਸਿਲਸਿਲਾ ਦੇਖੋ ਕਿ ਸਭ ਤੋਂ ਜ਼ਿਆਦਾ ਨੁਕਸਾਨ ਚੱਲਿਆ ਵਾ। ਇਸ ਕਰਕੇ ਕਾਂਗਰਸ ਥੋੜਾ ਹਾਲੇ ਟਾਈਮ ਹੋਰ ਲੈਣਾ ਚਾਹੁੰਦੀ ਹੈ ਤਾਂ ਕਿ ਹੋਰ ਨੁਕਸਾਨ ਤੋਂ ਬਚਿਆ ਜਾਵੇ। ਪਰ ਨੁਕਸਾਨ ਤੇ ਕਾਂਗਰਸ ਦੀ ਕਿਸਮਤ ਚ ਪੱਕਾ ਲਿਖਿਆ ਹੀ ਆ ਨਾ, ਜਿਵੇਂ ਗਰੀਬ ਦੀ ਕਿਸਮਤ ਚ ਦੁੱਖ ਲਿਖੇ ਹੁੰਦੇ ਜੀ ਜੀ। ਤੇ ਸੰਗਰੂਰ ਤੋਂ ਇੱਕ ਹਿੰਦੂ ਚਿਹਰਾ ਉਤਾਰਨ ਦੇ ਅਸਾਰ ਕਿਹੜੀ ਪਾਰਟੀ ਵੱਲੋਂ ਮਿੰਟੂ ਜੀ? ਕਿਉਂਕਿ ਕਈ ਪਾਰਟੀਆਂ ਨੇ ਤਾਂ ਆਪਣੇ ਚਿਹਰੇ ਉਤਾਰ ਵੀ ਦਿੱਤੇ ਆ ਜੀ ਮੈਦਾਨ ਦੇ ਵਿੱਚ। ਦੇਖੋ ਬਸਪਾ ਨੇ ਵੀ ਉਤਾਰ ਦਿੱਤਾ, ਅਕਾਲੀ ਦਲ ਅੰਮ੍ਰਿਤਸਰ ਦਾ ਤਾਂ ਸਿਮਰਨਜੀਤ ਸਿੰਘ ਮਾਨ ਚਿਹਰਾ ਹੈ ਹੀ ਨਾ। ਫਿਰ ਇਸ ਤੋਂ ਇਲਾਵਾ ਸੁਖਪਾਲ ਸਿੰਘ ਖਹਿਰਾ ਆ ਗਏ, ਅਕਾਲੀ ਦਲ ਵੱਲੋਂ ਇਕਬਾਲ ਸਿੰਘ ਝੁੰਦਾ ਆ ਗਏ। ਪਰ ਇਹਨਾਂ ਦੇ ਵਿੱਚ ਇੱਕ ਜਿਹੜੀ ਸਾਂਝੀ ਗੱਲ ਹੈ ਕਿ ਇਹ ਸਾਰੇ ਸਿੱਖ ਚਿਹਰੇ ਆ ਜੀ। ਤਾਂ ਫਿਰ ਰਹਿ ਗਈ ਪਾਰਟੀ ਭਾਜਪਾ। ਜਿਸ ਤਰ੍ਹਾਂ ਦੀ ਐਕਟੀਵਿਟੀ ਵਿਖਾ ਰਹੇ ਨੇ ਅਰਵਿੰਦ ਖੰਨਾ, ਕੱਲ ਉਹਨਾਂ ਦਾ ਬਰਨਾਲੇ ਦੇ ਵਿੱਚ ਵਿਰੋਧ ਵੀ ਹੋਇਆ ਕਿਸਾਨਾਂ ਵੱਲੋਂ, ਠੀਕ ਹੈ ਜੀ। ਤੇ ਦੂਸਰੇ ਪਾਸੇ ਉਹ ਜਿਸ ਤਰ੍ਹਾਂ ਮੀਟਿੰਗਾਂ ਕਰ ਰਿਹਾ, ਹੁਣ ਦੇਖੋ ਆਬਵੀਅਸ ਹੈ ਕਿ ਜੇ ਕੋਈ ਬੰਦਾ ਵਿਰੋਧ ਚੱਲ ਰਿਹਾ ਹੈ, ਵਿਰੋਧ ਦੇ ਵਿੱਚ ਆਪਣੇ ਵਰਕਰਸ ਨੂੰ ਮਿਲ ਰਿਹਾ ਵਾ, ਇਹਦਾ ਅਰਥ, ਇਹਦਾ ਮਤਲਬ ਤੇ ਇਹੋ ਨਿਕਲਦਾ ਹੈ ਨਾ, ਉਹਨੂੰ ਗ੍ਰੀਨ ਸਿਗਨਲ ਹੋਇਆ ਕਿਤੇ ਨਾ ਕਿਤੇ ਤਦ ਹੀ ਹੈ ਮੈਦਾਨ ਚ। ਤੇ ਅਰਵਿੰਦ ਖੰਨਾ ਵਾਸਤੇ ਨਾ ਇਲੈਕਸ਼ਨ ਨਵਾਂ ਹੈ ਤੇ ਨਾ ਸੰਗਰੂਰ ਨਵਾਂ। ਜੀ ਜੀ ਬਿਲਕੁਲ। ਅਰਵਿੰਦ ਖੰਨਾ ਅਮਰਿੰਦਰ ਸਿੰਘ ਦਾ ਕਜ਼ਨ ਬ੍ਰਦਰ ਆ ਅਰਵਿੰਦ ਜੀ। ਜੀ ਜੀ। 2002 ਚ ਆਇਆ, ਜਿੱਤ ਗਿਆ, ਫਿਰ ਇਹਨੂੰ 4 ਦੇ ਵਿੱਚ ਖਿਲਾਰਿਆ ਸੀਗਾ, ਇਲੈਕਸ਼ਨ ਦੇ ਵਿੱਚ ਹਾਰ ਗਿਆ ਸੀਗਾ ਢੀਂਡਸਾ ਤੋਂ। ਜ਼ਬਰਦਸਤ ਫਾਈਟ ਕੀਤੀ ਸੀ ਵੈਸੇ ਨੇ, ਬਹੁਤ ਜ਼ਬਰਦਸਤ ਜੀ, ਹਾਰ ਗਿਆ। ਪਰ ਫਿਰ ਉਸ ਤੋਂ ਬਾਅਦ 2009 ਦੇ ਵਿੱਚ ਸਿੰਗਲਾ ਨੇ ਤੇ ਫਿਰ ਢੀਂਡਸਾ ਡੇਗ ਹੀ ਲਿਆ। ਤਾਂ ਉਹਦੇ ਬਾਅਦ ਇਹ ਤਾਂ ਦੇਖੋ ਹੁਣ ਮਾਨ ਸਾਹਿਬ ਕਹੀ ਜਾਂਦੇ ਢੀਂਡਸਾ ਨੂੰ ਮੈਂ ਮੰਨਿਆ ਜਿਵੇਂ ਭਾਵਕ ਰੰਗ, ਵਿਜੇਂਦਰ ਸਿੰਗਲਾ ਨੇ ਸਭ ਤੋਂ ਪਹਿਲਾਂ ਗੜ ਉਹਨਾਂ ਦਾ ਤੋੜਿਆ ਸੀਗਾ। ਬਿਲਕੁਲ ਸਹੀ ਹੈ। ਇਹ ਤੇ ਤੁਹਾਨੂੰ ਪਤਾ ਹੀ ਹੈ। ਹਾਂਜੀ ਹਾਂਜੀ। ਬਰਨਾਲਾ ਫੈਮਿਲੀ ਤੇ ਢੀਂਡਸਾ ਫੈਮਿਲੀ ਦਾ ਗੜ ਜੇ ਤੋੜਿਆ ਤਾਂ ਕਿਸੇ ਨੇ, ਉਹ ਵਿਜੇਂਦਰ ਸਿੰਗਲਾ ਸੀ। ਵਿਜੇਂਦਰ ਸਿੰਗਲਾ, ਔਰ ਹਿੰਦੂ ਚਿਹਰੇ ਬਹੁਤ ਘੱਟ ਜਿੱਤੇ ਨੇ ਸੰਗਰੂਰ ਦੀ ਸੀਟ ਤੇ, ਉਹਨਾਂ ਦੇ ਵਿੱਚ ਵਿਜੇਂਦਰ ਸਿੰਗਲਾ ਸੀ। ਤਾਂ ਖੈਰ ਜੇ ਤੁਸੀਂ ਦੇਖੋਗੇ ਤਾਂ ਫਿਰ ਉਸ ਤੋਂ ਬਾਅਦ 2012 ਚ ਵੀ ਅਰਵਿੰਦ ਖੰਨਾ ਬਣ ਗਿਆ। ਪਰ ਪਤਾ ਨਹੀਂ ਕੀ ਭਾਣਾ ਵਰਤਿਆ ਅਚਾਨਕ, ਉਦੋਂ ਕਈ ਤਰ੍ਹਾਂ ਦੀਆਂ ਚਰਚਾਵਾਂ ਗਰਮ ਸਨ। ਬਾਬਾ ਵਜਿਆ ਕਿ ਕੀ ਹੋਇਆ, ਇਹ ਧੂਰੀ ਦੀ ਸੀਟ ਛੱਡ ਕੇ
ਕਿਉਂਕਿ ਬਾਅਦ 'ਚ ਧੂਰੀ ਤੋਂ ਜਿੱਤਿਆ ਸੀ। ਧੂਰੀ ਦੀ ਸੀਟ ਛੱਡ ਕੇ ਤੇ ਗੁਪਤਵਾਸ ਹੀ ਹੋ ਗਿਆ। ਹੁਣ ਫੇਰ ਜਦੋਂ ਸੀਗਾ ਭੰਨ ਤੋੜ ਦਾ ਸਮਾਂ ਕਾਂਗਰਸ ਦੇ ਵਿੱਚ, ਅਮਰਿੰਦਰ ਸਿੰਘ ਦਾ ਕਜ਼ਨ ਬ੍ਰਦਰ ਗਿਆ ਭਾਜਪਾ 'ਚ, ਵੀ ਚਲਾ ਗਿਆ, ਇਲੈਕਸ਼ਨ ਲੜਿਆ। ਤੇ ਇਲੈਕਸ਼ਨ ਦੇ ਵਿੱਚ ਇੰਟਰਸਟਿੰਗ ਗੱਲ ਪਤਾ ਕੀ ਸੀਗੀ ਜੀ, ਕਿ ਆਮ ਆਦਮੀ ਪਾਰਟੀ ਦੀ ਢੇਰੀ ਦੇ ਵਿੱਚ ਵੀ ਇਹ ਅਕਾਲੀ ਦਲ ਦੇ ਕੈਂਡੀਡੇਟ ਦੇ ਨਾਲੋਂ 3000 ਵੋਟ ਵੱਧ ਲੈ ਕੇ ਗਏ। ਇੰਦਰਜੀਤ ਗੋਲਡੀ ਦੀ ਵੋਟ ਸੀਗੀ 10,000 ਤੇ ਇਹਦੀ 13,000। ਠੀਕ ਹੈ। ਸੋ ਇਸ ਵਾਸਤੇ ਮੈਂ ਕਹਿ ਰਿਹਾ ਕਿ ਸੰਗਰੂਰ ਇਹਦੇ ਲਈ ਨਵਾਂ ਨਹੀਂ ਹੈ ਤੇ ਨਾ ਹੀ ਸੰਗਰੂਰ ਲਈ ਇਹ ਨਵਾਂ। ਤਾਂ ਲਗਭਗ ਇੱਥੇ ਫਾਈਨਲ ਹੈ ਕਿ ਅਰਵਿੰਦ ਖੰਨਾ ਹੀ ਚਿਹਰਾ ਹੋਣਗੇ ਤੇ ਅਰਵਿੰਦ ਖੰਨਾ ਨੂੰ ਇਸੇ ਕਰਕੇ ਹੀ ਸਿੱਖ ਚਿਹਰਿਆਂ ਦੇ ਵਿੱਚ ਉਤਾਰਿਆ ਜਾ ਰਿਹਾ ਕਿ ਜਿਹੜੀ ਬਚੀ ਕੁਚੀ ਕੋਈ ਗੁੰਜਾਇਸ਼ ਹੈ ਪੋਲਰਾਈਜੇਸ਼ਨ ਦੀ, ਹਿੰਦੂ ਸਿੱਖ ਕਰੀਏ ਇਲੈਕਸ਼ਨ, ਤਾਂ ਉਹ ਇੱਥੇ ਪੂਰੀ ਕੋਸ਼ਿਸ਼ ਜਿਹੜੀ ਹੈ ਕਰ ਲਈ ਜਾਵੇ। ਇੱਕ ਲੁਧਿਆਣਾ ਤੇ ਦੂਸਰਾ ਸੰਗਰੂਰ, ਇਹ ਦੋ ਹਲਕਿਆਂ ਦਾ ਆਕਾਰ ਇਸੇ ਤਰ੍ਹਾਂ ਦਾ ਹੀ ਹੈ। ਬਾਕੀ ਤਾਂ ਗੁਰਦਾਸਪੁਰ ਦੇ ਵਿੱਚ ਤੁਹਾਨੂੰ ਪਤਾ ਭਾਜਪਾ ਪਹਿਲਾਂ ਵੀ ਦੇਖੀ ਆਪਾਂ। ਸੋ ਇੱਥੇ 2 ਸੀਟਾਂ ਤੇ ਪੂਰਾ ਭਾਜਪਾ ਫੁੱਲ ਜ਼ੋਰ ਲਾਏਗੀ। ਜੀ ਜੀ। ਤੇ ਮਿੰਟੂ ਜੀ ਗੱਲ ਕਰੀਏ ਕੇਜਰੀਵਾਲ ਵਾਲੀ ਪਟੀਸ਼ਨ ਤੇ ਜੁਰਮਾਨਾ ਹੋ ਗਿਆ ਜੀ ਕਹਿੰਦੇ। ਹਾਂਜੀ, ਦੇਖੋ ਕੇਜਰੀਵਾਲ ਦੀਆਂ 3 ਪਟੀਸ਼ਨਾਂ ਚੱਲਦੀਆਂ ਪਈਆਂ ਨੇ, ਇੱਕ ਨਾ ਅੱਧ ਜੀ। ਤੇ ਗੱਲ ਇਹ ਆ ਕਿ 3 ਪਟੀਸ਼ਨਾਂ ਦੇ ਵਿੱਚੋਂ ਇੱਕ ਦੀ ਅੱਜ ਜਿਹੜੀ ਸੁਣਵਾਈ ਸੀ, ਇਹ ਲਾਅ ਦੇ ਸਟੂਡੈਂਟ ਨੇ ਪਾਈ ਸੀ। ਦ ਪੀਪਲ ਆਫ ਇੰਡੀਆ ਦੇ ਨਾਮ ਤੋਂ ਦਾਇਰ ਕੀਤੀ ਗਈ ਸੀਗੀ। ਤੇ ਇਹ ਜਿਹੜੀ ਸੀਗੀ ਮਤਲਬ ਕਿ ਗਵਰਨੈਂਸ ਨੂੰ ਲੈ ਕੇ ਸੀ। ਇੱਕ ਵਿਸ਼ੇਸ਼ ਰਿਆਇਤ ਜਿਹੜੀ ਆ ਉਹ ਕੇਜਰੀਵਾਲ ਸਾਹਿਬ ਨੂੰ ਦਿੱਤੀ ਜਾਵੇ, ਜਿਹਦੇ ਤੇ ਕੋਰਟ ਬਹੁਤ ਸਖਤ ਹੋਇਆ। ਉਹਨਾਂ ਨੇ 75,000 ਰੁਪਇਆ ਜੁਰਮਾਨਾ ਲਾ ਦਿੱਤਾ ਕਿ ਬਈ ਤੂੰ ਕੌਣ ਹੈ ਕਿ ਮੈਂ ਖਾ ਬਖਾ। ਜਦੋਂ ਅਰਵਿੰਦ ਕੇਜਰੀਵਾਲ ਕੋਈ ਗੱਲ ਨਹੀਂ ਕਰ ਰਿਹਾ, ਕੋਈ ਬਾਤ ਨਹੀਂ ਕਰ ਰਿਹਾ, ਤੂੰ ਕੌਣ। ਇਸ ਤੋਂ ਬਾਅਦ ਲੰਚ ਟਾਈਮ ਤੋਂ ਬਾਅਦ ਇੱਕ ਪਟੀਸ਼ਨ ਦੀ ਹੋਰ ਸੁਣਵਾਈ ਸੀ, ਤਾਂ ਉਹਦੇ ਵਿੱਚ ਵੀ ਅਰਵਿੰਦ ਕੇਜਰੀਵਾਲ ਦੀ ਜਿਹੜੀ ਪਟੀਸ਼ਨ ਸੀ ਉਹ ਖਾਰਜ ਕਰ ਦਿੱਤੀ ਗਈ ਹੈ। ਇਹ ਵੀ ਇੰਟਰਸਟਿੰਗ ਗੱਲ ਹੈ। ਮਤਲਬ ਇੱਕ ਤੇ ਇਹ ਹੋ ਗਈ, ਦੂਸਰੇ ਪਾਸੇ ਜਿਹੜੀ ਪਟੀਸ਼ਨ ਇਹਨਾਂ ਦੀ ਇੱਕ ਹੋਰ ਸੀਗੀ ਉਹ ਵੀ ਚਲੇ ਗਈ। ਮਤਲਬ ਕਿ ਜਿਹਦੇ ਵਿੱਚ ਉਹ ਰੈਗੂਲਰ ਜਾਂਚ, ਡਾਇਬਟੀਜ਼ ਡਾਕਟਰ ਦਾ ਕੰਸਲਟੇਸ਼ਨ, ਇਨਸੂਲਿਨ, ਜਿਹੜੀ ਇਹ ਰੌਲਾ ਚੱਲ ਰਿਹਾ ਤੁਹਾਨੂੰ ਪਤਾ ਨਾ, ਮਾਂ ਦਾ ਮਠਿਆਈਆਂ ਦਾ ਜਿਹੜਾ ਆਪਾਂ ਜ਼ਿਕਰ ਕੀਤਾ, ਹਾਂਜੀ ਹਾਂਜੀ, ਤਾਂ ਇਹ ਵੀ ਜਿਹੜੀ ਖਾਰਜ ਹੋ ਗਈ ਆ। ਇੱਕ ਪਟੀਸ਼ਨ ਚੱਲ ਰਹੀ ਆ ਜਿਹੜੀ ਅਰਵਿੰਦ ਕੇਜਰੀਵਾਲ ਦੇ ਰਿਮਾਂਡ ਤੇ ਗ੍ਰਿਫਤਾਰੀ ਨੂੰ ਲੈ ਕੇ, ਉਹ ਹਾਲੇ ਸਟੈਂਡ ਕਰਦੀਆਂ। 2 ਪਟੀਸ਼ਨਾਂ ਅੱਜ ਉੱਡ ਗਈਆਂ। ਜਿਹੜੀ ਪਹਿਲੀ ਪਟੀਸ਼ਨ ਜਿਹਦਾ ਆਪਾਂ ਜ਼ਿਕਰ ਕਰ ਰਹੇ ਹਾਂ ਉਹਦੇ ਵਿੱਚ ਤਾਂ ਕੋਰਟ ਕਾਫੀ ਸਖਤੀ ਨਾਲ ਪੇਸ਼ ਆਇਆ ਪਟੀਸ਼ਨ ਕਰਤਾ ਨਾਲ। ਉਹਨੇ ਕਿਹਾ ਜਦੋਂ ਕੋਈ ਆਪ ਹੀ ਕੇਜਰੀਵਾਲ ਦਾ ਰਾਇਤ ਨਹੀਂ ਚਾਹੁੰਦਾ ਤੇ ਤੂੰ ਕਦੋਂ ਆ ਗਿਆ ਬਈ। ਜੀ ਜੀ। ਤੇ ਮਿੰਟੂ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ।